ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1935 ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਲਾਹੌਰ ਜਿਹੜਾ ਕਾਫੀ ਆਪਸੀ ਟਕਰਾਅ ਤੱਕ ਗੱਲ ਪਹੁੰਚ ਗਈ। ਕੁਝ ਮੁਸਲਮਾਨਾਂ ਵੱਲੋਂ ਕਲੇਮ ਕੀਤਾ ਜਾਂਦਾ ਸੀ ਵੀ ਇਹ ਮਸੀਤ ਹੈ ਔਰ ਇਸ ਨੇ ਥੋੜ੍ਹਾ ਬਹੁਤ ਸਿੱਖਾਂ ਮੁਸਲਮਾਨਾਂ 'ਚ ਟਕਰਾਅ ਦਾ ਮਾਹੌਲ ਵੀ ਪੈਦਾ ਕੀਤਾ ਔਰ ਰਾਤੋਂ ਰਾਤ ਮਸੀਤ ਵੀ ਬਣਾ ਦਿੱਤੀ ਗਈ ਕੁਛ ਥਾਂ 'ਤੇ, ਫਿਰ ਢਾਹ ਕੇ ਗੁਰਦੁਆਰਾ ਵੀ ਬਣ ਗਿਆ। ਬਾਅਦ 'ਚ ਕੋਰਟ ਨੇ ਉਹਨੂੰ ਜਿਹੜਾ ਉਹ ਫੈਸਲਾ ਸਿੱਖਾਂ ਦੇ ਹੱਕ 'ਚ ਦਿੱਤਾ ਸੀ। ਉਹੀ ਪੀਰੀਅਡ ਸੀ ਜਦੋਂ ਅਲਾਮਾ ਇਕਬਾਲ ਦਾ ਹੀ ਸ਼ਾਇਦ ਸ਼ੇਅਰ ਹੈ, ਜੇ ਮੈਂ ਗਲਤ ਨਾ ਹੋਵਾਂ, ਤਾਂ ਉਹਦੇ 'ਚ ਉਹਨੇ ਕਿਹਾ ਸੀ ਕਿ मस्जिद तो बना दी शब भर में ईमान की हरारत वालों ने, मन अपना पुराना पापी था बरसों में नमाजी बन ना सका। सो इसे मौके दे उत्ते ही किरपान दे उत्ते भी पाबंदी ला दी गई सी। अकालियां ने मोर्चा लाया किरपान की पाबंदी हटाने दे लई और वो मोर्चा 31 जनवरी 1936 ਨੂੰ फिर किरपान दे उत्ते लाई पाबंदी पंजाब दी सरकार ने वापस लई। 1999 'ਚ ਅੱਜ ਦੇ ਦਿਨ ਸਰ ਸਰਬਜੀਤ ਸਿੰਘ ਮਾਨ 5 ਸਾਲ ਦੀ ਜੇਲ੍ਹ ਤੋਂ ਬਾਅਦ, ਜਦੋਂ ਕਿ 84 'ਚ ਉਹਨਾਂ ਨੇ ਪ੍ਰੋਟੈਸਟ ਅਸਤੀਫਾ ਦਿੱਤਾ ਸੀ, ਫਿਰ ਉਹਨਾਂ ਨੂੰ ਨੇਪਾਲ ਬਾਰਡਰ ਦੇ ਉੱਤੇ ਫੜ ਲਿਆ ਗਿਆ, ਟਾਰਚਰ ਵੀ ਕੀਤਾ ਗਿਆ। ਜੇਲ੍ਹ 'ਚ ਬੈਠੇ ਉਹਨਾਂ ਨੇ MP ਦੀ ਚੋਣ ਲੜੀ, ਤਰਨਤਾਰਨ ਤੋਂ ਬਹੁਤ ਵੱਡੇ ਮਾਰਜਿਨ ਨਾਲ 2-3 ਲੱਖ ਵੋਟਾਂ ਨਾਲ ਜਿੱਤੇ। ਅੱਜ ਦੇ ਦਿਨ ਲਗਭਗ 5 ਸਾਲ ਬਾਅਦ MP ਬਣਨ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1802 ਦੇ ਵਿੱਚ ਅੰਗਰੇਜ਼ਾਂ ਨੇ ਸੂਰੀਨਾਮ ਜਿਹੜਾ ਆਈਲੈਂਡ ਉਹ ਡੱਚ ਲੋਕਾਂ ਨੂੰ ਵੇਚਿਆ। 1804 'ਚ ਨੈਪੋਲੀਅਨ ਬੋਨਾਪਾਰਟ ਦੀ ਜਿਹੜੀ ਫਰਾਂਸ ਦੇ ਬਾਦਸ਼ਾਹ ਵਜੋਂ ਤਾਜ਼ਪੋਸ਼ੀ ਹੋਈ ਨੋਟਰਡੇਮ ਕੈਥੀਡਰਲ 'ਚ ਪੋਪ ਨੇ ਕੀਤੀ। 1887 'ਚ ਚਾਰਲਸ ਡਿਕਨਸ, ਜਿਹਦੇ ਬੜੀ ਪਪੂਲਰ ਕਿਤਾਬ ਜਿਹੜੀ ਅੱਜ ਵੀ 19 ਕਲਾਸਿਕ ਹੈ, ਦ ਟੇਲ ਆਫ ਦ ਟੂ ਸਿਟੀਜ਼ ਲਿਖੀ ਸੀ, ਉਹ ਨਿਊਯਾਰਕ 'ਚ ਆਇਆ ਔਰ ਉਹਨੂੰ ਸੁਣਨ ਲਈ ਇੱਥੇ 1 ਮੀਲ ਲੰਬੀ ਲਾਈਨ ਲੱਗੀ ਹੋਈ ਸੀ। ਇੰਨਾ ਉਹ ਪਪੂਲਰ ਸੀ ਆਪਣੇ ਜ਼ਮਾਨੇ 'ਚ। 1952 ਦੇ ਵਿੱਚ ਪਹਿਲੀ ਵਾਰ ਡੈਨਵਰ ਕੋਲੋਰਾਡੋ ਤੋਂ ਇੱਕ TV ਨੇ ਬੱਚੇ ਦਾ ਜਨਮ ਹੁੰਦਾ ਜਿਹੜਾ ਹੈ ਉਹ TV ਦੇ ਉੱਤੇ ਦਿਖਾਇਆ। ਹੁਣ ਤਾਂ ਪੂਰੇ ਚੈਨਲ ਨੇ ਮੈਡੀਕਲ, ਲੇਕਿਨ ਇਹ ਪਹਿਲੀ ਵਾਰ ਸੀ ਕਿ ਕਿਵੇਂ ਚਾਈਲਡ ਡਿਲੀਵਰ ਹੁੰਦਾ ਹੈ, ਇਹ ਦਿਖਾਇਆ ਗਿਆ। 1971 ਦੇ ਵਿੱਚ ਯੂਨਾਈਟਿਡ ਅਰਬ ਐਮੀਰੇਟਸ, ਜਿਹਨੂੰ UAE ਕਹਿੰਦੇ ਨੇ, ਉਹ ਇੰਗਲੈਂਡ ਤੋਂ ਆਜ਼ਾਦ ਹੋਇਆ 1971 'ਚ 1971। 1999 'ਚ ਅੱਜ ਦੇ ਦਿਨ VP ਸਿੰਘ ਜਿਹੜਾ ਹੈ ਉਹ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਿਆ। ਬਾਅਦ 'ਚ ਉਹਦੀ ਸਰਕਾਰ BJP ਨੇ ਹੀ ਤੋੜ ਦਿੱਤੀ ਜਦੋਂ ਕਿ ਉਹਨੇ ਮੰਡਲ ਕਮਿਸ਼ਨ ਰਿਪੋਰਟ ਦੇ ਥੱਲੇ OBC ਨੂੰ ਰਿਜ਼ਰਵੇਸ਼ਨ ਦਿੱਤੀ ਔਰ BJP ਨੇ ਕਿਤੇ ਸੈਲਫ ਇਮੋਲੇਸ਼ਨ, ਆਤਮਘਾਤ, ਅੱਗਾਂ ਲਾ ਕੇ ਸੜਨੇ ਸ਼ੁਰੂ ਹੋ ਗਏ ਔਰ ਉਹਦੀ ਹਮਾਇਤ ਵਾਪਸ ਲੈ ਲਈ। 1990 ਦੇ ਵਿੱਚ ਪਹਿਲੀਆਂ ਪਾਰਲੀਮੈਂਟ ਇਲੈਕਸ਼ਨਸ ਜਰਮਨੀ ਦੇ ਵਿੱਚ ਹੋਈਆਂ ਜਦੋਂ ਕਿ ਵੈਸਟ ਜਰਮਨ ਔਰ ਈਸਟ ਜਰਮਨ ਦੋਨੋਂ ਇਕੱਠੇ ਇੱਕ ਮੁਲਕ ਬਣ ਚੁੱਕੇ ਸੀ। 1998 ਦੇ ਵਿੱਚ ਬਿਲੀਅਨੇਅਰ ਬਿਲ ਗੇਟਸ ਨੇ $1 ਬਿਲੀਅਨ ਦਿੱਤਾ ਕਿ ਇਹ ਜਿਹੜੇ ਡਿਵੈਲਪਿੰਗ ਦੇਸ਼ ਨੇ, ਵਿਕਾਸਸ਼ੀਲ ਦੇਸ਼, ਉਹਨਾਂ ਦੇ ਬੱਚਿਆਂ ਦੀ ਜਿਹੜੀ ਮਾੜੀ ਸਿਹਤ ਹੈ ਉਸ ਦੇ ਲਈ ਜਿਹੜਾ ਹੈ ਉਸਨਾਂ ਦੇ ਇਲਾਜ ਦੇ ਲਈ ਉਹਨੇ ਡੋਨੇਟ ਕੀਤੇ। 1999 ਦੇ ਵਿੱਚ ਇੰਗਲੈਂਡ ਨੇ ਨਾਰਦਰਨ ਆਇਰਲੈਂਡ ਦਾ ਜਿਹੜਾ ਕੰਟਰੋਲ ਹੈ ਉਹ ਨਾਰਦਰਨ ਆਇਰਲੈਂਡ ਐਗਜ਼ੈਕਟਿਵ ਦੇ ਹਵਾਲੇ ਕਰ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਵਿੱਚ ਇੱਕ ਚਰਚ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਸੈਂਕੜਿਆਂ ਈਸਾਈਆਂ ਨੇ ਦਿੱਲੀ ਵਿੱਚ ਪ੍ਰੋਟੈਸਟ ਮਾਰਚ ਕੀਤਾ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਜਿਹੜੀ ਖਬਰ ਹੈ ਨਾਰਥ ਈਸਟ ਸੁਬਰਬ ਦਿੱਲੀ ਦੇ ਵਿੱਚ ਸੇਂਟ ਸੈਬਿਸਟਨ ਚਰਚ ਹੈ, ਉਸ ਨੂੰ ਮੁਕੰਮਲ ਤੌਰ ਦੇ ਉੱਤੇ ਸਾੜ ਦਿੱਤਾ ਗਿਆ। ਉਹਦੇ 'ਚ ਉਹਨਾਂ ਦਾ ਆਲਟਰ, ਜਿੱਥੇ ਖਲੋ ਕੇ ਪੋਪ ਜਿਹੜਾ ਹੈ ਜਾਂ ਜਿਹੜਾ ਉਹਨਾਂ ਦਾ ਪ੍ਰੀਸਟ ਹੈ ਉਹ ਕਰਦਾ ਹੈ, ਜਿਹੜਾ ਉਹਨਾਂ ਦਾ ਮੋਸਟ ਸੈਕਰਡ ਥਾਂ ਹੁੰਦੀ ਹੈ, ਹੋਲੀ ਬਾਈਬਲ ਵੀ ਔਰ ਕ੍ਰਾਸ ਵੀ, ਕਿਉਂਕਿ ਜਦੋਂ ਉਹ ਆਉਂਦਾ ਹੈ ਪ੍ਰੀਸਟ ਤੇ ਉਹ ਕ੍ਰਾਸ ਦੇ ਪਿੱਛੇ ਫੋਲੋ ਕਰਦੇ ਨੇ। ਇਹ ਸਾਰੇ ਜਿਹੜੇ ਨੇ ਇਹ ਸੜ ਕੇ ਸਵਾਹ ਹੋਏ ਔਰ ਇਸ ਦੇ ਵਿਰੋਧ ਦੇ ਵਿੱਚ ਸੈਂਕੜਿਆਂ ਈਸਾਈਆਂ ਨੇ ਪੁਲਿਸ ਹੈੱਡਕੁਆਰਟਰਸ ਦੇ ਬਾਹਰ ਜਿਹੜਾ ਪ੍ਰੋਟੈਸਟ ਵੀ ਕੀਤਾ ਔਰ ਉਹਦੇ 'ਚ ਉਹਨਾਂ ਦਾ ਮੁੱਖ ਤੌਰ ਦੇ ਉੱਤੇ ਨਾਅਰਾ ਸੀ, ਪੋਸਟਰ ਸੀ ਕਿ ਚਰਚ ਬਰਨਿੰਗ ਨੇਸ਼ਨ ਬਰਨਿੰਗ, ਕਿ ਵੀ ਇਹ ਜਿਹੜਾ ਚਰਚ ਦਾ ਸੜਨਾ ਹੈ ਇਹ ਮੰਨ ਲਓ ਕਿ ਦੇਸ਼ ਸੜ ਰਿਹਾ। ਔਰ ਕ੍ਰਿਸਚਨਾਂ ਦੇ ਪ੍ਰਤੀ ਜਿਵੇਂ ਇਹਨਾਂ ਦੀ ਨਫ਼ਰਤ ਮੁਸਲਮਾਨਾਂ ਦੇ ਪ੍ਰਤੀ ਹੈ, ਸਿੱਖਾਂ ਬੋਧੀਆਂ ਜੈਨੀਆਂ ਨੂੰ ਤਾਂ ਇਹ ਡੈਥ ਐਮਬਰੇਸ 'ਚ ਹੀ ਮਾਰ ਲੈਣਾ ਚਾਹੁੰਦੇ ਨੇ, ਇਹ ਕਹਿ ਕੇ ਕਿ ਜੀ ਤੁਸੀਂ ਸਾਡਾ ਹਿੱਸਾ ਹੋ। ਇਸ ਲਈ ਅਜੇ ਸਿੱਖਾਂ ਪ੍ਰਤੀ ਕਾਂਗਰਸ ਰਾਹੀਂ ਇੰਦਰਾ ਗਾਂਧੀ ਦੀ ਹਮਾਇਤ ਕੀਤੀ, ਮਰਵਾਤੇ ਦੂਜੇ, ਪਰ ਅਜੇ ਸਿੱਧੇ ਤੌਰ ਤੇ, ਹਾਲਾਂਕਿ
ਜਿਵੇਂ ਸਿੱਖਸ ਫਾਰ ਜਸਟਿਸ ਨੇ ਦੱਸਿਆ ਸੀ ਕਿ ਨਵੰਬਰ 84 ਦੇ ਵਿੱਚ ਭੀੜਾਂ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ RSS ਦੇ ਸੀ, ਔਰ ਵਾਜਪਾਈ ਸਰਕਾਰ ਜਦੋਂ ਬਣੀ ਪਹਿਲੀ ਵਾਰ ਤਾਂ 100 ਕੇਸ ਉਹਨਾਂ ਨੇ ਵਾਪਸ ਲੈ ਲਏ ਸੀ ਜਿਹੜੇ ਕਿ RSS ਦੇ ਲੋਕਾਂ ਦੇ ਖਿਲਾਫ ਸੀ। ਲੇਕਿਨ ਈਸਾਈਆਂ ਬਾਰੇ ਔਰ ਮੁਸਲਮਾਨਾਂ ਬਾਰੇ ਉਹਨਾਂ ਨੂੰ ਤਾਂ ਜ਼ਾਹਿਰ ਤੌਰ ਤੇ ਕਹਿੰਦੇ ਨੇ ਕਿ ਵੀ ਇਹ ਏਲੀਅਨ ਰਿਲੀਜਨ ਨੇ, ਇਸ ਧਰਤੀ 'ਚੋਂ ਨਹੀਂ ਆਏ, ਬਾਹਰੋਂ ਆਏ ਨੇ। ਔਰ ਈਸਾਈਆਂ ਦੇ ਖਿਲਾਫ ਅਕਸਰ ਜਿਹੜੇ ਇਹਨਾਂ ਦੇ ਬਜਰੰਗ ਦਲ, ਸ਼ਿਵ ਸੈਨਾ ਇਹ ਵਾਇਲੈਂਟ ਕਾਰਵਾਈਆਂ ਕਰਦੇ ਰਹਿੰਦੇ ਨੇ। 1999 ਦੇ ਵਿੱਚ ਇੱਕ ਆਸਟ੍ਰੇਲੀਅਨ ਡਾਕਟਰ ਗ੍ਰੈਮ ਔਰ ਉਹਦੇ 8 ਤੇ 2 ਸਾਲ ਦੇ ਬੱਚੇ ਉੜੀਸਾ ਦੇ ਵਿੱਚ ਜਿਉਂਦੇ ਸਾੜ ਦਿੱਤੇ ਸੀ ਇੱਕ ਵੈਨ ਦੇ ਵਿੱਚ। ਔਰ ਡਾਕਟਰ ਗ੍ਰੈਮ ਉਹ ਸੀ ਜਿਹਨੇ 18 ਸਾਲਾਂ ਤੋਂ ਉਸ ਉੜੀਸਾ ਦੇ ਇਲਾਕੇ ਦੇ ਵਿੱਚ ਕੋਹੜ ਦੇ ਮਰੀਜ਼ਾਂ ਦੇ ਲਈ ਕੰਮ ਕੀਤਾ ਹੋਇਆ ਸੀ। ਔਰ ਉਹਨੂੰ ਜਦੋਂ ਕੇਸ ਚੱਲਿਆ, ਜਿਹੜਾ ਬਜਰੰਗ ਦਲ ਦਾ ਉਹਦਾ ਨਾਂ ਦਾਰਾ ਸਿੰਘ ਕੇ ਕੀ ਰੱਖਿਆ, ਇਹ ਵੀ ਨਾਂ ਉਹਦਾ ਉਹ ਜਾਲੀ ਨਾਂ ਸੀ, ਦੱਸਣ ਲਈ ਕੋਈ ਸਿੱਖ ਹੈ ਜਿਵੇਂ। ਔਰ ਉਹਦਾ ਫੈਸਲਾ ਜਦੋਂ ਆਇਆ ਹਾਈ ਕੋਰਟ, ਸੁਪਰੀਮ ਕੋਰਟ, ਉਹਦੇ 'ਚ ਉਹਨੂੰ ਬਹੁਤ ਘੱਟ ਸਜ਼ਾ ਦਿੱਤੀ ਗਈ ਸੀ। ਔਰ ਸੁਪਰੀਮ ਕੋਰਟ ਨੇ ਵੀ ਕਿਹਾ ਜੀ ਵੀ ਕਿਉਂਕਿ ਉਹਦਾ ਦਿਲ ਦੁਖਿਆ ਸੀ ਕਿ ਜ਼ਬਰਦਸਤੀ ਈਸਾਈ ਬਣਾ ਰਹੇ ਨੇ, ਇਸ ਲਈ ਉਹਨੇ ਜਿਹੜਾ ਐਂਗਰ ਦੇ ਵਿੱਚ ਕੀਤਾ, ਕੋਈ ਅਦਰਵਾਈਜ਼ ਮਾਲਾਫਾਈਡ ਇੰਟੈਂਸ਼ਨ ਨਹੀਂ ਸੀ, ਕੋਈ ਪ੍ਰੀ ਮੈਡੀਟੇਟਡ ਮਰਡਰ ਨਹੀਂ ਸੀ ਉਹ ਮੌਕੇ ਦੇ। ਸੋ ਜਦੋਂ ਅਦਾਲਤਾਂ ਸਪੋਰਟ ਕਰ ਰਹੀਆਂ ਹੋਣ, ਅਦਰਵਾਈਜ਼ ਹੋਏ, ਹੁਣ ਦਿੱਲੀ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਉਸ ਵੇਲੇ ਇੱਧਰ ਚਰਚ ਸੜ ਰਿਹਾ ਹੈ, ਉਧਰ ਦਿਵਿਆ ਜੋਤੀ ਵਾਲਿਆਂ ਦੇ ਝਗੜੇ ਵਾਲੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜ ਦਿੱਤੇ ਗਏ ਨੇ। ਸੋ ਜੇ ਤੁਸੀਂ ਇਹਨਾਂ ਨੂੰ ਕੁੱਲ ਮਿਲਾ ਕੇ ਦੇਖੋ ਤਾਂ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ, ਉਹਨਾਂ ਦੇ ਪ੍ਰੀਸਟ ਨੇ ਵੀ ਔਰ ਆਰਚ ਬਿਸ਼ਪ ਨੇ ਵੀ, ਕਿ ਇਹ ਸ਼ਰਾਰਤ ਹੈ। ਔਰ ਪੁਲਿਸ ਜਿਹੜੀ ਹੈ ਉਹ ਬਿਲਕੁਲ ਮੂਕ ਦਰਸ਼ਕ ਬਣੀ ਹੋਈ ਹੈ, ਕਿਉਂਕਿ ਉਹ ਸਮਝਦੇ ਨੇ ਕਿ ਜੇ ਤੁਸੀਂ ਈਸਾਈਆਂ ਨੂੰ ਡਰਾਉਂਦੇ ਹੋ, ਹੁਣ ਦਿੱਲੀ ਦੇ ਵਿੱਚ ਵੀ ਈਸਾਈ ਵੋਟਰ ਹੈ, ਲਾਸਟ ਟਾਈਮ ਉਹਨਾਂ ਦੇ ਮਹੱਲਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ, ਉਹਨਾਂ ਨੂੰ ਉਹ ਸਬਕ ਵੀ ਦੇ ਰਹੇ ਨੇ ਕਿ ਅਸੀਂ ਸਭ ਕੁਝ ਤੁਹਾਡਾ ਸਾੜ ਕੇ ਸੁਆਹ ਕਰ ਦਿਆਂਗੇ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਉਹਨਾਂ ਦਾ ਹਿੰਦੂਤਵੀ ਏਜੰਡਾ ਹੈ, ਜਿਹਦੇ ਥੱਲੇ ਉਹ ਸਾਧਵੀ ਨੇ ਕਿਹਾ ਕਿ ਭਾਈ ਇਹ ਅਦਰਵਾਈਜ਼ ਜਿਹੜੇ ਰਾਮਜ਼ਾਦੇ ਜਿਹੜੇ ਨੇ ਉਹ ਉਹਨਾਂ ਨੂੰ ਜਿਹੜੇ ਪਾਵਰ ਦੇਣਗੇ ਤਾਂ ਹੀ ਤੁਸੀਂ ਵੀ ਉਹ ਕਹਾਣ ਦੇ ਹੱਕਦਾਰ ਹੋ। ਸੋ ਜ਼ਾਹਰ ਹੈ ਵੀ ਇਹ ਚਰਚ ਦਾ ਸਾੜਨਾ ਵੀ ਉਹ ਰਾਮਜ਼ਾਦੇ ਔਰ ਹਰਾਮਜ਼ਾਦੇ ਜਿਹੜੀ ਉਹਨਾਂ ਦੀ ਪੋਲਿਟਿਕਸ ਹੈ ਉਸ ਦਾ ਹੀ ਹਿੱਸਾ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਨੰਬਰ 121 122 ਜਿਹੜੇ ਕਿ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਆਪਣੀਆਂ ਰਚਨਾਵਾਂ ਵੀ ਨੇ, ਪਰ ਕਿਉਂਕਿ ਉਸੇ ਹੈਡਿੰਗ ਥੱਲੇ ਆਉਂਦੇ ਨੇ, ਸੋ ਅਸੀਂ ਉਹਨਾਂ ਨੂੰ ਬਾਬਾ ਫਰੀਦ ਦੇ ਸ਼ਲੋਕ ਦੇ ਨਾਲ ਹੀ ਸੰਬੋਧਨ ਕਰਦੇ। ਪਹਿਲਾ ਸ਼ਲੋਕ ਹੈ, ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਹੰਸਾਂ ਦੇਖ ਤਰੰਦਿਆਂ। ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਤੇ ਦੂਸਰਾ ਹੈ, ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਸੋ ਪਹਿਲਾ ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਕਿ ਮੈਂ ਸੱਜਣ ਨੂੰ ਲੱਭਦੀ ਹਾਂ, ਆਤਮਾ ਦੀ ਪੁਕਾਰ ਹੈ, ਪੀੜ ਹੈ ਨਿਰੰਕਾਰ ਦੇ ਲਈ, ਪਰ ਸੱਜਣ ਤਾਂ ਮੇਰੇ ਨਾਲ ਹੈ, ਮੇਰੇ ਅੰਦਰ ਹੈ, ਧੁਰ ਅੰਦਰ ਹੈ, ਮੈਂ ਕਿੱਥੇ ਬਾਹਰ ਲੱਭਦੀ ਹਾਂ। ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਉਹ ਨਿਰੰਕਾਰ ਅਲਖ ਹੈ ਜਿਹੜਾ ਲਖਿਆ ਨਹੀਂ ਜਾ ਸਕਦਾ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਵੀ ਉਸ ਨੂੰ ਲਖਿਆ ਨਹੀਂ ਜਾ ਸਕਦਾ, ਲੇਕਿਨ ਗੁਰਮੁਖ ਦੇ ਦਿਖਾਲ। ਜਿਨ੍ਹਾਂ ਦਾ ਗੁਰਮੁਖ ਉਹ ਹੈ ਜਿਹਦਾ ਗੁਰੂ ਵੱਲ ਮੂੰਹ ਹੈ, ਜਿਹੜਾ ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਕਰਦਾ ਹੈ, ਉਹ ਨਿਰੰਕਾਰ ਆਪਣਾ ਆਪ ਉਹਨਾਂ ਨੂੰ ਲਿਖਾ ਦਿੰਦੇ ਨੇ। ਉਹਨਾਂ ਗੁਰਮੁਖਾਂ ਲਈ ਉਹ ਅਲਖ ਨਹੀਂ ਹੁੰਦੇ, ਬਾਕੀਆਂ ਦੇ ਲਈ ਉਹ ਅਲਖ ਨੇ ਜਿਹੜਾ ਕਿ ਨਿਰੰਕਾਰ ਦੇ ਨਾਲ ਨਹੀਂ ਜੁੜਿਆ ਹੋਇਆ। ਔਰ ਦੂਸਰਾ ਹੈ, ਹੰਸਾਂ ਦੇਖ ਤਰੰਦੇ ਆ। ਹੰਸ ਸਵੈਨਸ ਨੂੰ ਕਹਿੰਦੇ ਨੇ, 7ਵੇਂ ਆਕਾਸ਼ ਤੇ ਉਹ ਘੁੰਮਦੇ ਨੇ, ਮਾਨਸਰੋਵਰ ਝੀਲ ਨਾਲ ਜੋੜਿਆ ਜਾਂਦਾ। ਉੱਚੇ ਚਿੱਟੇ ਸੋਹਣੇ ਹੰਸ, ਕਿ ਹੰਸ ਉੱਡਦੇ ਨੇ, ਉਹਨਾਂ ਨੂੰ ਦੇਖ ਕੇ ਉੱਡਦੇ ਵੀ ਨੇ ਔਰ ਤੈਰਦੇ ਵੀ ਪਾਣੀ ਦੇ ਵਿੱਚ ਵੀ ਨੇ। ਹੰਸਾਂ ਦੇਖ ਤਰੰਦੇ ਆ, ਉਹਨਾਂ ਨੂੰ ਤਰਦਿਆਂ ਦੇਖ ਕੇ ਬੱਗਾਂ ਆਇਆ ਚਾਓ। ਹੁਣ ਬਗਲੇ ਨੇ, ਉਹਨਾਂ ਨੂੰ ਕ੍ਰੇਨ ਕਹਿੰਦੇ ਨੇ ਅੰਗਰੇਜ਼ੀ 'ਚ, ਕਿ ਜਿਹੜੇ ਹੁਣ ਬਗਲੇ ਨੇ ਉਹ ਇੱਕ ਲੱਤ ਪਾਰ ਖੜੇ ਹੁੰਦੇ ਨੇ, ਉਹ ਵਿੱਚ ਤਾਂ ਨਹੀਂ ਤਿਆਰੀਆਂ ਲਾਉਂਦੇ। ਤੇ ਉਹ ਹੁਣ ਹੰਸ ਜਿਹੜੇ ਨੇ ਉੱਡ ਵੀ ਰਹੇ ਨੇ ਔਰ ਪਾਣੀ ਦੇ ਵਿੱਚ ਵੀ ਨੇ, ਤੇ ਉਹਨਾਂ ਨੂੰ ਬਗਲਿਆਂ ਨੂੰ ਲੱਗਿਆ ਵੀ ਅਸੀਂ ਕਿਉਂ ਨਹੀਂ ਤੈਰ ਸਕਦੇ। ਤੇ ਉਹਨਾਂ ਨੇ ਫਿਰ ਕੀ ਕੀਤਾ ਜੰਪ, ਡੁੱਬ ਮੂਏ ਬਗ ਬੱਪੜੇ, ਵਿਚਾਰੇ ਡੁੱਬ ਕੇ ਮਰ ਗਏ ਬਗਲੇ। ਸਿਰ ਤਲ ਉੱਪਰ ਪਾਓ, ਕਿ ਸਿਰ ਥੱਲੇ ਤੇ ਪੈਰ ਉੱਤੇ ਤਾਂ ਨੂੰ ਹੋ ਗਏ ਤੇ ਡੁੱਬ ਗਏ।
ਸੋ ਜ਼ਾਹਰ ਹੈ ਕਿ ਹੰਸ ਔਰ ਬਗਲਾ, ਹੰਸ ਉਹ ਹੈ ਜਿਹਦੀ ਬਿਰਤੀ ਨਿਰੰਕਾਰ ਨਾਲ ਜੁੜੀ ਹੋਈ ਹੈ, ਬਗਲਾ ਜਿਹੜਾ ਹੈ ਉਹ ਪਖੰਡੀ, ਜਿਹੜਾ ਐਵੇਂ ਕਲੇਮ ਕਰਦਾ ਉਹ ਧਰਮੀ ਹੈ ਤੇ ਧਰਮੀ ਨਹੀਂ ਹੈ। ਔਰ ਇਸੇ ਤਰ੍ਹਾਂ ਦਾ ਹੀ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਲੋਕ ਜਿਹੜਾ ਹੈ ਉਹ ਇਸ ਪਾਸੇ ਵਾਲੀ ਪੁਆਇੰਟ ਆਊਟ ਕਰਦਾ ਕਿ ਵੀ ਘੋੜੜੇ ਚੜ੍ਹ ਕੇ ਕੁੰਦੇ ਪਕੜੇ, ਖੂੰਡੀ ਦੀ ਖਿਡਾਰੀ, ਹੰਸਾਂ ਸੇਤੀ ਚਿੱਤ ਉਲਾਸੇ, ਕੁੱਕੜ ਦੀ ਉਡਾਰੀ। ਕਿ ਹੁਣ ਘੋੜੇ ਤੋਂ ਤੁਸੀਂ ਬਹਿ ਗਏ, ਘੋੜਾ ਤੁਸੀਂ ਦੌੜਾਣਾ ਹੈ, ਘੋੜੜੇ ਚੜ੍ਹ ਕੇ ਕੁੰਦੇ ਪਕੜੇ, ਪਰ ਤੁਸੀਂ ਉਸ ਕਾਠੀ ਨੂੰ ਫੜ ਲਿਆ, ਡਰ ਰਿਹਾ ਵੀ ਦੌੜਨਾ। ਖੂੰਡੀ ਦੀ ਖਿਡਾਰੀ, ਤੁਸੀਂ ਸੋਚਦੇ ਹੋ ਕਿ ਘੋੜੇ ਤੇ ਚੜ੍ਹ ਕੇ ਪੋਲੋ ਖੇਡਣੀ ਹੈ ਖੂੰਡੀ ਦੇ ਨਾਲ। ਹੰਸਾਂ ਸੇਤੀ ਚਿੱਤ ਉਲਾਸੇ, ਕੁੱਕੜ ਦੀ ਉਡਾਰੀ। ਹੁਣ ਤੁਸੀਂ ਹੰਸ ਬਣਨਾ ਚਾਹੁੰਦੇ ਹੋ ਪਰ ਉਡਾਰੀ ਤੁਹਾਡੀ ਕੁੱਕੜ ਵਰਗੀ ਹੈ। ਇਹ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਹੈ ਵਾਰਾਂ ਤੇ ਵਧੀ ਕਿ ਘੋੜੇ ਚੜ੍ਹ ਕੇ ਕੁੰਦੇ ਪਕੜੈ, ਖੂੰਡੀ ਦੀ ਖਿਡਾਰੀ, ਹੰਸਾਂ ਸੇਤੀ ਚਿੱਤ ਉਲਾਸੇ, ਕੁੱਕੜ ਦੀ ਉਡਾਰੀ। ਕਿ ਕੁੱਕੜ ਦੀ ਉਡਾਰੀ ਹੈ ਬਣਨਾ, ਹੰਸ ਚਾਹੁੰਦੇ ਤੇ ਉਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਡੁੱਬ ਮੂਏ ਬਗ ਬੱਪੜੇ, ਸਿਰ ਤਲ ਉੱਪਰ ਪਹੁੰਚ, ਸਿਰ ਥੱਲੇ ਪੈਰ ਤਾਂ ਨੂੰ, ਡੁੱਬ ਗਏ। ਸੋ ਐਵੇਂ ਹੰਸ ਬਣਨ ਦਾ ਯਤਨ ਨਾ ਕਰੋ, ਜੇ ਬਗਲੇ ਹੋ ਤਾਂ ਬਗਲੇ ਹੀ ਰਹੋ, ਤੇ ਹੰਸਾਂ ਦੇ ਲਈ ਤੇ ਫਿਰ ਗੁਰੂ ਵੱਲ ਮੂੰਹ ਕਰੋ, ਗੁਰੂ ਉਡਾਏਗਾ ਸਤਵੇਂ ਅਸਮਾਨ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।